ਹਵੇਲੀਆਂ ਯਾਦ ਆਉਂਦੀਆਂ, ਖੂਹ ਯਾਦ ਆਉਂਦਾ, ਰਸਤਾ ਯਾਦ ਆਉਂਦਾ, ਘਰ ਯਾਦ ਆਉਂਦੇ, ਹਵੇਲੀ ਯਾਦ ਆਉਂਦੀ, ਕਿਹੜੀ ਚੀਜ਼ ਨਹੀਂ ਆਉਂਦੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ। ਫਿਰ ਉੱਥੇ ਅੱਗੇ ਗਏ ਤੇ ਕਹਿਣ ਲੱਗੇ ਮੁਛਲੀ ਦੇ ਜਾ ਸਾਨੂੰ, ਇਹ ਮੁਛਲੀ ਆ। ਉਹ ਕਹਿਣ ਲੱਗੇ ਨਹੀਂ ਮੁਛਲੀ, ਪਹਿਲਾਂ ਮੈਨੂੰ ਮਾਰੋ ਫਿਰ ਮੁਛਲੀ ਨੂੰ ਮਾਰਿਓ। ਅੱਛਾ, ਉਹਨੇ ਮੱਖਣ ਸਿੰਘ ਨੇ ਕਿਹਾ। ਹਾਂ, ਉੱਡ ਕੇ ਹੀ ਆ ਜੋ ਇੱਕ ਵਾਰ ਨੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ। ਤੇ ਉਹ ਮੈਨੂੰ ਯਾਦ ਸੀ ਕਰਮਾ ਇਹਨਾਂ ਦਾ, ਮੈਂ ਸੁਣਾ ਦਿੱਤਾ। ਸੁਣਾਓ ਹਾਂ ਕੀ ਵੇਖਿਆ। ਫਿਰ ਵੀ ਇਹਦੀ ਜ਼ੁਬਾਨ ਜਿਹੜੀ ਹੈ ਕੁੜੀ ਦੀ ਛਿੜਕਦੀ ਹੈ, ਅੱਛਾ, ਇਹ ਸਾਫ਼ ਨਹੀਂ ਗੱਲ ਕਰ ਸਕਦੀ ਹੈ ਤੇ ਕੰਬਦੀ ਹੈ। ਹਾਂ, ਡਰ ਵੀ ਤਾਂ ਸੀਗੇ ਨਾ ਆਪਣੀ ਜਾਨ ਦਾ। ਅੱਛਾ। ਫਿਰ ਉਹ ਕਹਿੰਦੇ ਕਲਮਾ ਸੁਣਾ ਦੇ, ਮੈਂ ਕਲਮਾ ਸੁਣਾਤਾ। ਕਿਹੜਾ ਸੀ ਕਲਮਾ, ਸੁਣਾਓ। ਊਮ ਜੈ ਜਗਦੀਸ਼ ਹਾਰੇ, ਜੋ ਤਾਵੇ ਫਲ ਪਾਵੇ, ਸਮੀ ਜੈ ਵੀਨਾਨਾਥ ਹਰੇ, ਸਮੀ ਜੈ ਲక్ష్ਮੀ ਨਾਲ ਹਰੇ, ਪਵਿੱਤ ਦਿਨੋਂ ਕੇ ਸਾਜੇ। ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ, ਇਹ ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ ਲਾ ਦੇ ਮਸਰਵਾ। 30-35 ਰੁਪਏ ਜੇਬ 'ਚ ਕੱਢ ਕੇ ਤੇ ਮੈਨੂੰ ਕਹਿੰਦਾ ਲੈ ਪੁੱਤ, ਤੇ ਆਪਣੇ ਭਾਈਆਂ ਨੇ ਮੇਰਾ ਸਲਾਮ ਕੀਤਾ। ਅੱਛਾ, ਉਹਨੇ ਇੰਨਾ ਚੰਗਾ ਕੀਤਾ ਤੁਹਾਡੇ ਨਾਲ। ਫਿਰ ਮੇਰੀ ਮਾਂ ਤੇ ਮੰਮਾ ਮੇਰੀ ਨੂੰ ਕਹਿੰਦਾ ਕਿ ਲੈ ਚਾਚੀ, ਚਾਚੀ ਕਹਿੰਦੇ ਹੁੰਦੇ ਸੀ, ਚਾਚੀ ਲੈ ਆਪਣੀ ਬੇਟੀ ਸਾਂਭ, ਹੁਣ ਤੁਸੀਂ ਅੱਲਾ ਦੇ ਹਵਾਲੇ। ਦੇ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ, ਉੱਡ ਕੇ ਹੀ ਆ ਜੋ ਇੱਕ ਵਾਰ ਨੀ। अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਹੈ, ਠੀਕ ਹੋ ਤੁਸੀਂ? ਸ਼ੁਕਰ ਅੱਲਾਹ ਤਾਲਾ ਦਾ, ਕਰਮ ਨਵਾਜ਼ੀ ਹੈ। ਅੱਛਾ, ਨਾਂ ਕੀ ਹੈ ਤੁਹਾਡਾ? ਆਮਨਾ ਬੀਬੀ। ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ? 15 ਸਾਲ। 15 ਸਾਲ ਸੀ। ਹਾਂ ਤੇ ਹੁਣ ਫਿਰ ਤੁਹਾਡੀ ਹੋਏਗੀ 85 ਸਾਲ ਉਮਰ। ਹਾਂ। ਤੇ ਹੋਸ਼ ਹੈਗੀ ਜਦੋਂ ਪਾਕਿਸਤਾਨ ਬਣਿਆ ਸੀ? ਹੋਸ਼ ਹੈ ਸੀ ਤੁਹਾਨੂੰ? ਹਾਂ, 15 ਸਾਲਾਂ ਦੇ ਹੋਸ਼ ਨਹੀਂ। ਅੱਛਾ, ਤੇ ਸ਼ਾਦੀ ਉਦੋਂ ਹੋਈ ਸੀ ਤੁਹਾਡੀ? ਹਾਂਜੀ। ਅੱਛਾ, ਕੀ ਤੁਹਾਡੇ ਵਾਲਦ ਦਾ ਨਾਂ ਕੀ ਸੀ? ਚਰਾਗਦੀਨ। ਤੇ ਇਲਾਕਾ ਕੀ ਸੀ ਤੁਹਾਡਾ? ਹੈ ਇਲਾਕਾ ਕਿਹੜਾ ਸੀ ਜਿੱਥੋਂ ਉੱਠ ਕੇ ਆਏ ਹੋ? ਰਮਦਾਸ। ਪੂਰਾ ਦੱਸੋ ਨਾ। ਰਮਦਾਸ ਤੇ ਉਹ ਮਹੱਲੇ ਦਾ ਕੀ ਨਾਂ ਸੀ? ਮਹੱਲੇ ਦਾ ਨਾਂ ਸੀ ਵਾਲਿਆਂ ਵਾਲਾ ਦਰਵਾਜ਼ਾ, ਕੱਦਾ ਵਾਲਾ ਦਰਵਾਜ਼ਾ, ਫਿਰ ਹੋਰ ਕਰੇ ਕਿਹੜੇ ਦਰਵਾਜ਼ੇ ਸੀ? ਦਰਵਾਜ਼ੇ 2-3 ਸੀ, ਦਰਵਾਜ਼ੇ 2-3 ਸੀ, ਕੱਦਾ ਵਾਲਾ, ਵਾਲਿਆਂ ਵਾਲਾ। ਘਰ ਤੁਹਾਡਾ ਕਿਹੜੇ ਦਰਵਾਜ਼ੇ 'ਚ ਸੀ? ਵਾਲਿਆਂ ਵਾਲੇ। ਵਾਲਿਆਂ ਵਾਲੇ। ਹਾਂ। ਅੱਛਾ, ਤੇ ਵਾਲਿਆਂ ਵਾਲੇ ਦਰਵਾਜ਼ੇ ਅੰਦਰ ਜਾ ਕਿੰਨਾ ਕੁ ਦੂਰ ਸੀ ਘਰ? ਗਲੀ 'ਚ ਅੰਦਰ। ਅੱਛਾ। ਗਲੀ ਨਾਲ ਮਸਜਿਦ ਸੀ, ਮਸਜਿਦ ਦੇ ਨਾਲ ਪਿਛਲੇ ਪਾਸੇ ਸਾਡਾ ਘਰ ਸੀ। ਅੱਛਾ, ਗਲੀ ਦੇ ਵਿੱਚ ਮਸਜਿਦ ਸੀ, ਮਸਜਿਦ ਤੋਂ ਪਿਛਲੇ ਬੰਨੇ ਤੁਹਾਡਾ ਘਰ ਸੀ। ਮਸਜਿਦ ਦੀ ਕੰਧ ਸਾਂਝੀ ਲੱਗਦੀ ਸੀ। ਅੱਛਾ ਅੱਛਾ। ਤੇ ਕੀ ਤੁਹਾਡੇ ਮਹੱਲੇ 'ਚ ਹੋਰ ਕੌਣ ਕੌਣ ਰਹਿੰਦਾ ਸੀ? ਕੋਈ ਨਾਂ ਯਾਦ ਹੈ ਨੇ ਆਪਣੇ ਹਮਸਾਇਆਂ ਦੇ? ਮਤਲਬ ਆਪਣੀ ਸਾਡੀ ਹਾਂ, ਕੌਮ ਦੇ ਜਾਂ ਉਹਨਾਂ ਦੀ ਕੌਮ? ਉਹਨਾਂ ਦੇ ਨਾਂ ਸੀ ਕੁੜੀਆਂ ਦੇ ਨਾਂ ਪਤਾ ਮੈਨੂੰ ਨਹੀਂ। ਅੱਛਾ, ਕੀ ਨਾਂ ਸਨ? ਦਵਿੰਦਰ, ਹੋਰ? ਪੁਸ਼ਪਾ, ਅੱਛਾ। ਰਾਮ ਪਿਆਰੀ, ਰਾਮ ਪਿਆਰੀ, ਤਾਰਾ ਦੇਈ। ਤਾਰਾ ਰਹੀ, ਤਾਰਾ ਦੇਈ। ਤਾਰਾ ਦਈ। ਹਾਂਜੀ। ਕਿੱਦਾਂ ਉੱਥੋਂ ਆਏ, ਕੋਈ ਯਾਦ ਆ ਤੁਹਾਨੂੰ? ਮਤਲਬ ਉਸ ਤੋਂ ਪਹਿਲੇ ਪਾਕਿਸਤਾਨ ਬਣਨ ਤੋਂ ਪਹਿਲੇ ਕਿੱਦਾਂ ਰਹਿੰਦੇ ਸੀ ਉਹਨਾਂ ਦੇ ਨਾਲ ਤੁਸੀਂ, ਸਿੱਖਾਂ ਬਸ ਦੇ ਇੱਕੋ ਨਾਲ? ਸੀ, ਬਰਾਦਰੀ ਆਪਣੀ ਸੀ। ਅੱਛਾ ਬਰਾਦਰੀ ਬਣਾ ਕੇ ਬੈਠੇ ਸੀ, ਉਹ ਸਾਨੂੰ ਜਾਣਦੇ ਸੀ, ਉਹਨਾਂ ਨੂੰ ਜਾਣਦੇ ਸੀ। ਅੱਛਾ, ਖੁਸ਼ਬਾਸ਼ ਰਹਿੰਦੇ ਸੀ ਤੁਸੀਂ? ਹਾਂ, ਕੁਝ ਬਾਤ।
ਅੱਛਾ ਤੇ ਕਿੱਦਾਂ ਪਤਾ ਕਿੱਦਾਂ ਚੱਲਿਆ ਵੀ ਹੁਣ ਅਸੀਂ ਇੱਥੋਂ ਚਲੇ ਜਾਣਾ ਵਾ? ਇੱਥੋਂ ਚਲੇ ਜਾਣੇ ਇਸ ਤਰ੍ਹਾਂ ਵੀ ਜਿਹੜੇ ਮੁਸਲਮਾਨ ਸੀ ਨਾ, ਉਹ ਰੋਜ਼ੇ ਦਾ ਮਹੀਨਾ ਸੀ, ਅੱਛਾ ਉਹ ਰੋਜ਼ੇ ਰੱਖਦੇ ਸੀ, ਇਹਨਾਂ ਦੇ ਛੈਣੀਆਂ ਢੋਲਕੇ ਵੱਜਦੇ ਸੀ। ਅੱਛਾ ਫਿਰ ਇਹਨਾਂ ਦੀਆਂ ਉਹ ਲੱਗੀਆਂ ਹੋਈਆਂ ਸੀ ਕੀ ਹੁੰਦੀਆਂ ਬੰਦ, ਜਿਹੜੀਆਂ ਮੈਨੂੰ ਭੁੱਲ ਗਈਆਂ ਨੇ, ਉਹ ਲੱਗੀਆਂ ਹੋਈਆਂ ਸੀ। ਉਹ ਜਾ ਬਾਹਰ ਅੰਦਰ ਜਾ ਨਹੀਂ ਸੀ ਸਕਦੇ। ਅੱਛਾ ਇਹਨਾਂ ਦੇ ਛੈਣੇ ਢੋਲਕੇ ਬਹੁਤ ਵੱਜਦੇ ਸੀ। ਫਿਰ ਅਸੀਂ ਰੋਟੀਆਂ ਬਈਆਂ ਖਾ ਕੇ ਰੋਜ਼ੇ ਰੱਖਣੇ ਸੁਬਾਹ ਨੂੰ। ਫਿਰ ਕੀ ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਫਿਰ ਇਹ ਸਾਡੇ ਦੁਸ਼ਮਣ ਹੋ ਗਏ, ਅਸੀਂ ਇਹਨਾਂ ਦੇ ਹੋ ਗਏ। ਅੱਛਾ ਉਸ ਤੋਂ ਪਹਿਲੇ ਯਾਨੀ ਕਿ ਪਿਆਰ ਮੁਹੱਬਤ ਹਾਂ ਸੀ? ਬਹੁਤ ਪਿਆਰ ਸੀ। ਮਤਲਬ ਤੁਸੀਂ ਆਪਣੀ ਸਹੇਲੀਆਂ ਕੋਲ ਬਹਿੰਦੇ ਹੋਵੋਗੇ? ਹਾਂਜੀ, ਆਂਦੇ ਜਾਂਦੇ ਹੋਵੋਗੇ? ਕੋਠੇ ਨਾਲੋਂ ਨਾਲ ਅਸੀਂ ਉਹਨਾਂ ਦੇ ਕੋਠਿਆਂ ਤੇ ਬਹਿ ਕੇ ਰਾਤ ਨੂੰ ਪੜ੍ਹਨਾ, ਗਾਉਣਾ, ਵਜਾਉਣਾ, ਕੁੜੀਆਂ ਇਕੱਠੀਆਂ ਹੋ ਕੇ। ਅੱਛਾ ਚੰਗਣਾ ਦਾ ਘਰ ਸੀ, ਇੱਕ ਤਰਖਾਣਾ ਦਾ ਘਰ ਸੀ, ਇੱਕ ਕਸ਼ਮੀਰੀਆਂ ਦਾ ਘਰ ਸੀ, ਇੱਕ ਜਲੈਹ ਦਾ ਘਰ ਸੀ, ਇੱਕ ਤਰਖਾਣਾ ਦਾ ਘਰ ਸੀ ਗਲੀ 'ਚ। ਤੇ ਜਿਹੜੇ ਸਿੱਖ ਸੀਗੇ ਉਹਨਾਂ ਦਾ ਕਿਸੇ ਦਾ ਨਾਂ ਯਾਦ ਆ? ਹਾਂ, ਜਿਹੜੇ ਤੁਹਾਡੇ ਅੱਬੂ ਜੀ ਦੇ ਦੋਸਤ ਸਨ ਜਾਂ ਆਹੋ। ਮੁਹੱਲੇ 'ਚ ਰਹਿੰਦੇ ਸੀ? ਸ਼ੇਰ ਸਿੰਘ, ਸ਼ੇਰ ਸਿੰਘ, ਮੱਖਣ ਸਿੰਘ, ਵਧਾਵਾ ਸਿੰਘ, ਵਧਾਵਾ, ਮੱਖਣ ਸਿੰਘ ਇੱਕ ਦਾ ਨਾਂ ਸੀ। ਅੱਛਾ ਫਿਰ ਅੱਛਾ ਇੱਕ ਦਾ ਨਾਂ ਸੀ ਰਾਮ ਸਿੰਘ, ਅੱਛਾ ਤੇ ਤੇ ਗੁਰਬਚਨ ਸਿੰਘ। ਅੱਛਾ ਹਾਂਜੀ। ਤੇ ਕੋਈ ਸਕੂਲ ਵੀ ਜਾਂਦੇ ਸੀ ਤੁਸੀਂ? ਪੜ੍ਹੇ ਹੋਏ ਆ? ਹਾਂ, ਮੈਂ ਸਕੂਲ ਨਹੀਂ ਗਈ, ਨਹੀਂ ਗਏ ਸਕੂਲ? ਮੈਂ ਪੜ੍ਹੇ ਨਹੀਂ ਸਕੂਲ। ਫਿਰ ਵੀ ਕਿਤਾਬਾਂ ਪੜ੍ਹ ਲੈਂਦੇ ਹੋ? ਹਾਂਜੀ, ਮੈਂ ਅੱਲਾ ਦਾ ਸ਼ੁਕਰ ਫਕਰ ਬਣਵਾਦੀ ਆ, ਮੈਂ ਸਾਰਾ ਕੁਝ ਪੜ੍ਹ ਲੈਂਦੀ ਹਾਂ। ਅੱਛਾ ਅੱਛਾ ਸਕੂਲ ਨਹੀਂ ਗਏ ਫਿਰ ਵੀ ਜਿਹੜਾ ਨਾ ਪੜ੍ਹ ਲੈਂਦੇ ਹੋ? ਤੇ ਇਹ ਸੀ ਸ਼ੌਕ ਸੀ। ਸ਼ੌਕ ਸੀ ਤੁਹਾਨੂੰ। ਜਦੋਂ ਤੁਸੀਂ ਉੱਥੋਂ ਆਉਣ ਲੱਗੇ ਸੀਗੇ ਤੇ ਉਹ ਮੈਨੂੰ ਜ਼ਰਾ ਸਟੋਰੀ ਦੱਸੋ, ਕਿੱਦਾਂ ਘਰੋਂ ਨਿਕਲੇ, ਸਾਰਾ ਮੈਨੂੰ ਦੱਸੋ। ਘਰੋਂ ਅਸੀਂ ਨਿਕਲੇ ਸੀ, ਖੂਹ ਤੇ ਆ ਗਏ ਸੀ। ਆਪਣਾ ਖੂਹ ਸਾਡਾ ਦੂਰ ਸੀ, ਅੱਛਾ ਘਰ ਛੱਡ ਕੇ ਖੂਹ ਤੇ ਆ ਗਏ ਸਾਂ। ਅੱਛਾ ਉਥੋਂ ਫਿਰ ਜਦੋਂ ਕਤਲੇਆਮ ਸ਼ੁਰੂ ਹੋ ਗਈ ਹੈ, ਬੰਬ ਚੱਲੇ, ਛੁਰੀਆਂ ਕੁਹਾੜੀਆਂ ਚੱਲੀਆਂ, ਕੋਈ ਕਤਲ ਹੋ ਗਿਆ, ਕੋਈ ਜੀ ਪਿਆ, ਕੋਈ ਤੁਰ ਪਿਆ, ਇਸ ਤਰ੍ਹਾਂ। ਨਹੀਂ ਜੇ ਤੁਸੀਂ ਘਰੋਂ ਨਿਕਲੇ ਤੁਸੀਂ ਦੱਸ ਰਹੇ ਸੀ ਕਿ ਉਹ ਮਤਲਬ ਮੈਂ ਰਹਿ ਗਈ ਸੀ ਘਰ ਇਕੱਲੀ। ਹਾਂ ਤੇ ਤੁਸੀਂ ਕਿਉਂ ਕਰ ਰਹੇ? ਮੈਂ ਘਰ ਇਸ ਤਰ੍ਹਾਂ ਰਹੀ ਸੀ ਤੇ ਉਹ ਆਪਣੀਆਂ ਸਹੇਲੀਆਂ ਕੋਲ ਦਵਿੰਦਰ ਹੁਣ ਖਲੋਗੀ, ਮੈਂ ਆਪਣੀ ਕੋਲ ਖਲੋਗੀ। ਮੈਂ ਕਿਹਾ ਉਹ ਅੱਗੇ ਨਿਕਲ ਗਈ, ਉਹਨੇ ਕਿਹਾ ਉਹ ਅੱਗੇ ਨਿਕਲ ਗਈ, ਮੈਂ ਇਕੱਲੀ ਰਹਿ ਗਈ। ਤੇ ਤੁਸੀਂ ਦੱਸ ਰਹੇ ਸੀ ਕਿ ਸਫਾਈ ਵੀ ਕਰਨ ਲੱਗ ਗਏ ਉਹ ਤੁਸੀਂ? ਮੱਖਣ ਸਿੰਘ ਜੱਟ ਸੀ। ਸਫਾਈ ਨਹੀਂ ਸੀ ਤੁਸੀਂ ਘਰ ਦੀ ਕਰ ਰਹੇ? ਸਫਾਈ ਕਰਕੇ ਹੀ ਨਿਕਲੇ ਨਾ। ਅਸੀਂ ਕਿਹਾ ਵੀ ਫੇਰ ਖਰੇ ਇੱਥੇ ਹੀ ਆਉਣਾ, ਖਾਲੀ ਕਰ ਆਏ, ਸਫਾ ਕਰ ਆਏ, ਸਫਾਈ ਕਰ ਆਏ ਸਾਰੇ। ਆਪਣੇ ਘਰ ਦੀ ਸਫਾਈ ਵੀ ਕੀਤੀ? ਹਾਂ। ਤੇ ਫਿਰ ਮੈਂ ਇਕੱਲੀ ਰਹਿ ਗਈ। ਫਿਰ ਮੈਂ ਆਈ ਅੱਗੇ ਤੇ ਖਰਾਸਾਂ ਵਾਲੀ ਗਲੀ ਸੀ, ਉੱਥੇ ਮੱਖਣ ਸਿੰਘ ਜੱਟ ਖਲੋਤਾ ਹੋਵੇ, ਅੱਛਾ ਕਿਰਪਾਨ ਉਹਨੇ ਪਾਈ ਹੋਈ ਗੱਲ 'ਚ। ਅੱਛਾ ਮੈਨੂੰ ਕਹਿੰਦਾ ਤੇਰਾ ਸਿਰ ਵੱਡਿਆ, ਤੈਨੂੰ ਅੱਲਾ ਕਰੇ ਚੁੱਕ ਲਵੇ ਸਾਡੇ ਸਾਹਮਣੇ, ਤੂੰ ਹੁਣ ਕਿਸੇ ਨਾਲ ਜਾਣਾ ਇਕੱਲੀ ਨੇ। ਹਾਂ ਤੈਨੂੰ ਕੌਣ ਛੱਡ ਕੇ ਆਏਗਾ? ਕੌਣ ਛੱਡ ਕੇ ਆਵੇ? ਬਾਕੀ ਤੁਹਾਡੇ ਘਰ ਵਾਲੇ ਸਾਰੇ ਚਲੇ ਹੋਏ? ਹਾਂ, ਉਹ ਚਲੇ ਗਏ ਸਾਰੇ, ਮੈਂ ਇਕੱਲੀ ਰਹਿ ਗਈ। ਅੱਛਾ ਤੇ ਫਿਰ ਇਹ ਕਹਿਣ ਲੱਗਾ ਵੀ ਹੁਣ ਇੱਥੇ ਖਲੋ, ਇਹ ਡੋਗਰਾ ਮਿੰਟਰੀ ਐਂ ਫਿਰਦੀ ਆ, ਇਹ ਤਰ੍ਹਾਂ ਅੱਗੇ ਪਿੱਛੇ ਹੋਵੇ। ਤੇ ਮੈਂ ਮੈਨੂੰ ਕਹਿੰਦਾ ਵੀ ਚੱਲ ਤੁਰ ਹੁਣ ਲੱਗ ਅੱਗੇ। ਤੇ ਉਹਨਾਂ ਦਾ ਨਾਲ ਹੀ ਘਰ ਸੀ ਨੁੱਕਰ 'ਚ, ਆਟੋ ਹੀ ਘਰੋਂ ਲਿਆ ਆਈਡੀ ਕਿਸੇ ਬੰਦੀ। ਅੱਛਾ ਲਿਆ ਕੇ ਤੇ ਕਹਿੰਦਾ ਵੀ ਤੂੰ ਜੀ ਜੇ ਪੁੱਛੇ ਮੈਨੂੰ ਕਿੱਥੇ ਚੱਲੀ ਹੈ ਮਾਈ, ਤੇ ਮੈਂ ਤੇਰੇ ਨਾਲ ਆ, ਕੋਈ ਨਹੀਂ ਤੈਨੂੰ ਕੁਛ ਕਹਿੰਦਾ। ਤੇ ਤੂੰ ਗਏ ਸੀ ਉਹਦੇ ਤਾਰ ਕੱਢਣ ਚੱਲੇ ਆ। ਅੱਛਾ ਘਰੋਂ ਆਪਣੇ ਬਰਤਨ ਲਿਆਇਆ ਵੀ ਕੋਈ ਇਹਨੂੰ ਪਛਾਣੇ ਨਾ ਕਿ ਮੁਸਲਮਾਨ। ਹਾਂ। ਫਿਰ ਜਦੋਂ ਉੱਥੇ ਅਸੀਂ ਖੂਦ ਅੱਗੇ ਆਏ ਨਾ, ਤੇ ਡੋਗਰਾ ਮਿੰਟਰੀ ਪਿੱਛੋਂ ਆ ਗਏ। ਅੱਛਾ ਕਹਿਣ ਲੱਗੇ ਮੁਸਲੀ ਆ, ਇਹ ਮੁਸਲੀ ਆ, ਅੱਛਾ ਇਹ ਮੁਸਲੀ ਆ, ਇਹ ਲੱਤਾਂ ਮੇਰੀਆਂ ਕੰਮ ਦੀਆਂ ਸੀ ਭਾਈ, ਮੈਂ ਗਲਤ ਕਰਾਂ। ਲਈ ਜਾਂਦੇ ਨੇ ਕੁੜੀਆਂ ਨੂੰ, ਜਵਾਨਾਂ ਨੂੰ ਲਈ ਜਾਂਦੇ, ਜਿਹੜੇ ਡੇਪੇ ਚ ਉਹਨਾਂ ਨੂੰ ਮਾਰ ਜਾਂਦੇ ਸੀ। ਅੱਛਾ ਇਹ ਤੋਂ ਮੇਰੀ ਲੱਤਾਂ ਕੰਮ ਦੀਆਂ ਸੀ। ਫਿਰ ਮੈਨੂੰ ਕਹਿੰਦੇ ਨੇ ਵੀ ਗੱਲ ਕਰ ਕੋਈ ਹੋਰ। ਮੈਂ ਕਿਹਾ ਹੋਰ ਕੀ ਗੱਲ ਕਰਾਂ, ਤੁਸੀਂ ਮੈਨੂੰ ਖੂਤੇ ਪਹੁੰਚਾ ਦਿਓ। ਅੱਛਾ ਕਹਿੰਦੇ ਖੂਤੇ ਹੁਣ ਮੈਂ ਤਾਂ ਹੀ ਪਹੁੰਚਾਵਾਂ ਨਾ ਜੇ ਇਹ ਮਿੰਟਰੀ, ਇਹ ਮੁਸਲੀ ਆ, ਇਹਦੀਆਂ ਲੱਤਾਂ ਕੰਮ ਦੀਆਂ ਹੈ, ਮੁਸਲੀ ਆ, ਤੂੰ ਦੇ ਦੇ ਸਾਹਮਣੇ ਮੁਸਲੀ ਆ। ਉਹ ਕਹਿਣ ਲੱਗਾ, ਉਹਨੇ ਕਿਰਪਾਨ ਖਿੱਚ ਲਈ। ਉਹ ਕਹਿਣ ਲੱਗਾ ਆਪਣੇ ਨੂੰ ਆ ਵੀ ਮਰ ਜਾਂਦੇ ਹੋ, ਇਹਨੂੰ ਕੋ ਕਲਮਾ ਸੁਣਾਵੇ ਸਾਡਾ। ਫਿਰ ਅੱਛਾ ਫਿਰ ਮੈਨੂੰ ਕਲਮਾ ਉਹਨਾਂ ਦਾ ਆਉਂਦਾ ਸੀ, ਕਿਉਂ ਕੋਠੇ ਸਾਂਝੇ ਸੀ, ਕੋਠੇ ਤੇ ਰਾਤ ਨੂੰ ਉਹਨਾਂ ਨੇ ਪੜ੍ਹਨਾ ਸੁਣਨਾ, ਤੇ ਉਹ ਮੈਨੂੰ ਯਾਦ ਸੀ ਕਲਮਾ ਇਹਨਾਂ ਦਾ, ਮੈਂ ਸੁਣਾ ਦਿੱਤਾ। ਸੁਣਾਓ ਹਾਂ ਕੀ? ਫਿਰ ਵੀ ਇਹਦੀ ਜ਼ੁਬਾਨ ਜਿਹੜੀ ਹੈ ਕੁੜੀ ਦੀ ਥਿੜਕਦੀ ਆ। ਅੱਛਾ ਇਹ ਸਾਫ਼ ਨਹੀਂ ਗੱਲ ਕਰ ਸਕਦੀ ਹੈ ਤੇ ਕੰਬਦੀ ਆ। ਹਾਂ ਡਰ ਵੀ ਤਾਂ ਸੀ ਨਾ ਆਪਣੀ ਜਾਨ ਦਾ। ਅੱਛਾ ਫਿਰ ਉਹ ਕਹਿੰਦੇ ਕਲਮਾ ਸੁਣਾ, ਫਿਰ ਮੈਂ ਕਲਮਾ ਸੁਣਾਤਾ। ਕਿਹੜਾ ਸੀ ਕਲਮਾ? ਸੁਣਾਓ। ਊਮ ਜੈ ਜਗਦੀਸ਼ਾਰੇ, ਜੋਤ ਆਵੇ ਫਲ ਪਾਵੇ, ਸਮੀ ਜੈ ਬੀਨਾਨਾਥ ਹਰੇ, ਸਮੀ ਜੈ ਲక్ష్ਮੀ ਨਾਲ ਹਰੇ, ਭਗਤ ਜਨੋ ਕੇ ਸਾਗਟ। ਅੱਛਾ ਤੁਸੀਂ ਸੁਣਾ ਦਿੱਤਾ ਕਲਮਾ? ਮੈਂ ਸੁਣਾ ਦਿੱਤਾ। ਫਿਰ ਵੀ ਉਹ ਕਹਿੰਦੇ ਮੁਸਲੀ ਹੈ? ਫਿਰ ਇਤਬਾਰ ਨਹੀਂ ਸੀ ਉਹਨਾਂ ਨੂੰ। ਫਿਰ ਵੀ ਬਾਰਿਸ਼ਾਂ ਬੜੀਆਂ ਹੁੰਦੀਆਂ ਸੀ,
ਚੱਕੇ ਜਿਹੜੇ ਸੀ ਗਾਲੇ 'ਚ ਫਸ ਜਾਂਦੇ ਸੀ, ਗੱਡੀਆਂ ਤੁਰਦੀਆਂ ਨਹੀਂ ਸੀ। ਫਿਰ ਅਸੀਂ ਅੱਗੇ ਗਏ ਤੇ ਕਹਿਣ ਲੱਗੇ ਮੁਸਲੀ ਦੇ ਜਾ ਸਾਨੂੰ, ਇਹ ਮੁਸਲੀ ਆ। ਉਹ ਕਹਿਣ ਲੱਗੇ ਨਹੀਂ ਮੁਸਲੀ ਆ। ਪਹਿਲਾਂ ਮੈਨੂੰ ਮਾਰੋ ਫਿਰ ਮੁਸਲੀ ਨੂੰ ਮਾਰਿਓ। ਅੱਛਾ, ਆਪਣੇ ਉਹਨੇ ਆਪ ਹੀ ਮੱਖਣ ਸਿੰਘ ਨੇ ਕਿਹਾ। ਹਾਂ ਉਹ ਕੀ ਕਹਿੰਦਾ ਸੀ, ਅਸੀਂ ਤੁਹਾਡੇ ਘਰ ਦਾ ਨਮਕ ਖਾਦਾ ਹੈ। ਹਾਂ, ਲੱਸੀ ਪੀਣੀ, ਸਾਗ ਸਾਡਾ ਪੱਕਾ ਖਾਣਾ, ਮੱਝਾਂ ਸੋਣੀਆਂ, ਬੋਲੀ ਲੈ ਕੇ ਜਾਣੀ, ਕਣਕ ਸਾਡੀ ਲੈ ਜਾਣੀ, ਜਿਸ ਨਗਦ ਹਜ਼ਾਰ ਸਭ ਕੁਝ ਲੈ ਜਾਣਾ। ਦੋਸਤ ਪੱਕਾ ਸੀ ਮੇਰੇ ਪਿਓ ਦਾ ਬਣਿਆ ਹੈ। ਅੱਛਾ, ਉਹਨੇ ਫਿਰ ਦੋਸਤੀ ਦੇ ਨਾਤੇ ਜਿਹੜਾ ਦੋਸਤੀ ਨਿਭਾਈ ਆਪਣੀ। ਹਾਂ, ਫਿਰ ਤੁਹਾਨੂੰ ਛੱਡ ਕੇ ਆਇਆ। ਫਿਰ ਅੱਗੇ ਗਈ, ਫਿਰ ਉਹਨਾਂ ਨੂੰ ਦੁਬਾਰਾ ਨਾ ਹੋਵੇ। ਫਿਰ ਉਹ ਕਹਿਣ ਲੱਗੇ ਵੀ ਅੱਛਾ ਹੋਰ ਸੁਣਾਓ। ਉਹ ਕਹਿਣ ਲੱਗੇ ਸੁਣਾਓ, ਕਲਮਾ ਸੁਣਾਤਾ, ਹੋਰ ਕੀ ਸੁਣਾਈਏ ਤੁਹਾਨੂੰ। ਅੱਛਾ, ਫਿਰ ਉਹ ਬੰਨਣ ਨਾਲ ਉਹਨੇ ਕਿਰਪਾਨ ਖਿੱਚ ਲਈ। ਅੱਛਾ, ਕਹਿਣ ਲੱਗਾ ਵੀ ਇਸ ਵੇਲੇ ਤੇ ਕੁਛ ਪ੍ਰਤੀਤ ਕੋਈ ਨਹੀਂ ਹੈਗੀ ਤੇ ਮੈਂ ਤੁਹਾਨੂੰ ਕਿਉਂ ਨਾ ਮਿਲੇ ਲਾਵਾਂ। ਅੱਛਾ, ਫਿਰ ਕੁਛ ਠੰਬਰ ਗਏ, ਖਲੋ ਗਏ। ਫਿਰ ਅੱਗੇ ਗਏ ਤੇ ਫਿਰ ਇੱਧਰੋਂ ਮੋਟਰ ਆ ਗਈ ਨੇ, ਡੋਗਰਾ ਮਿੰਟੜੀ ਇੱਧਰੋਂ ਆ ਗਈ, ਇੱਧਰੋਂ ਆ ਗਈ। ਉਹਨਾਂ ਦੇ ਰਿਹਾਇਸ਼ਾਂ ਸੀ, ਉਦਾਰ ਹੋ ਗਏ। ਫਿਰ ਅਸੀਂ ਜਾਣਾ ਸੀ ਖੂਹ ਨੂੰ ਐਉਂ ਨੂੰ, ਇਹਨਾਂ ਨੇ ਜਾਣਾ ਸੀ ਐਉਂ ਨੂੰ ਸੜਕੇ ਦਰਿਆ ਦੇ। ਅੱਛਾ, ਮਾਰਨ ਨੂੰ। ਅੱਛਾ, ਉੱਥੇ ਮੁਸਲਮਾਨਾਂ ਨੇ ਡੇਰੇ ਲਾਏ ਸੀ ਤੇ ਰਾਵੀ ਤੇ ਜਾ ਕੇ। ਅੱਛਾ, ਰਸਤਾ ਰਾਵੀ ਦਾ ਮਿਲਿਆ ਸੀ ਨਾ, ਦਰਿਆ ਦਾ, ਤੇ ਸਾਨੂੰ ਰਸਤਾ ਮਿਲਿਆ ਉਹ ਬੇੜੀਆਂ ਦਾ। ਅੱਛਾ, ਅਸੀਂ ਫਿਰ ਖੂਹ ਤੇ ਰਹੇ। ਜਦੋਂ ਫਿਰ ਖੂਹ ਤੇ ਅੱਗਾਂ ਲੱਗ ਗਈਆਂ, ਕਿਤੇ ਲਿਆਉਣ ਸ਼ੁਰੂ ਹੋ ਗਈ, ਕਿਸੇ ਨੂੰ ਦੇਖਣ ਨੂੰ ਕੋਨਾ, ਫਿਰ ਅਸੀਂ ਉੱਥੋਂ ਤੁਰ ਪਏ। ਜਦੋਂ ਤੁਸੀਂ ਆਪਣੇ ਘਰ ਵਾਲਿਆਂ ਦੇ ਕੋਲੋਂ ਪਹੁੰਚੇ ਹੋ, ਉਹ ਦੱਸੋ ਕਿੱਦਾਂ? ਉਹ ਖੂਹ ਤੇ ਅੱਗੇ ਗੱਡਾ ਸਾਡਾ ਆਪਣਾ ਸੀ ਤੇ ਗੱਡਾ ਲੈ ਦਿੰਦੇ। ਹੁਣ ਫਿਰ ਚਲੀ ਰਾਵੀ ਨੂੰ। ਅੱਛਾ, ਤੁਹਾਡੀ ਅੰਮੀ ਦੀ ਕੀ ਕੰਡੀਸ਼ਨ ਸੀ? ਸਾਡੀ ਅੰਮੀ ਜਿਹੜੀ ਸਾਡੀ ਸੀ ਨਾ, ਮੈਂ ਨਾ ਪਹੁੰਚੀ। ਅੰਮੀ ਮੇਰੀ ਰੋਵੇ। ਅੱਛਾ, ਅੰਮੀ ਮੇਰੀ ਕਹਿੰਦੀ ਹੈ ਜਿੱਥੇ ਮੇਰੀ ਧੀ ਉੱਥੇ ਮੈਂ ਨਹੀਂ ਜਾਣਾ ਹਿੰਦੁਸਤਾਨ। ਮੈਂ ਹਿੰਦੁਸਤਾਨ ਪਾਕਿਸਤਾਨ ਜਾ ਕੇ ਕੀ ਦੇਖਣਾ। ਇੱਕ ਮੇਰੀ ਵਿਛੜੀ ਇੱਕ ਲਾਹੌਰ ਸੀ ਨਾ, ਉਹਨੇ ਖਰੇ ਮਿਲਣਾ ਜਾਂ ਨਹੀਂ ਮੈਨੂੰ ਮਿਲਣਾ ਤੇ ਮੈਂ ਨਹੀਂ ਜਾਣਾ, ਤੁਸੀਂ ਜਾਓ। ਅੱਛਾ, ਉਹ ਆਪਣੇ ਖੂਹ ਤੋਂ ਤੁਰ ਕੇ ਤੇ ਨੜੀਆਂ ਵਾਲਾ ਖੂਹ ਪਹਿਲੇ ਆਉਂਦਾ ਸੀ, ਉੱਥੇ ਆ ਗਈ। ਅੱਛਾ, ਉੱਥੇ ਮੈਂ ਜਿਸ ਵੇਲੇ ਪਹੁੰਚੀ ਹਾਂ ਤੇ ਮੇਰੀ ਮਾਂ ਰੋਂਦੀ, ਇੱਥੇ ਹੱਥ ਰੱਖੇ ਟਾਕਾ ਦੀ, ਤੁਰਿਆ ਨਾ ਜਾਵੇ, ਉਹਦੇ ਪਾਸੇ ਤੁਰਿਆ ਨਾ ਜਾਵੇ, ਕਹਿੰਦੀ ਮੈਂ ਨਹੀਂ ਜਾਣਾ, ਜਾਓ ਤੁਸੀਂ। ਅੱਛਾ, ਫਿਰ ਉਹ ਮੱਖਣ ਸਿੰਘ ਜੱਟ ਸਿੱਧਾ ਸੀ ਨਾ, ਫਿਰ ਉਹ ਤੇ ਚਲੇ ਗਏ ਐਉਂ ਨੂੰ ਲੈ ਕੇ ਗੱਡੀਆਂ, ਉਹ ਮੇਰੇ ਵੱਲੋਂ ਤੁਰ ਗਿਆ। ਅੱਛਾ, ਫਿਰ ਅੱਗੋਂ ਮੇਰੀ ਮਾਂ ਮਿਲ ਪਈ, ਉਹਨੂੰ ਸਲਾਮ ਦੁਆ ਕੀਤਾ ਉਹਨੇ, ਤੇ ਫਿਰ 30-35 ਰੁਪਏ ਜੇਬ 'ਚ ਕੱਢ ਕੇ ਤੇ ਮੈਨੂੰ ਕਹਿੰਦਾ ਲੈ ਪੁੱਤਾ, ਤੇ ਆਪਣੇ ਭਾਈਆਂ ਨੇ ਮੇਰਾ ਸਲਾਮ ਕਹੀ। ਅੱਛਾ, ਉਹਨੇ ਇੰਨਾ ਚੰਗਾ ਕੀਤਾ ਤੁਹਾਡੇ ਨਾਲ। ਫਿਰ ਮੇਰੀ ਮਾਂ ਮੇਰੀ ਨੂੰ ਕਹਿੰਦਾ ਕਿ ਲੈ ਚਾਚੀ ਕਹਿੰਦੇ ਹੁੰਦੇ ਸੀ, ਚਾਚੀ ਲੈ ਆਪਣੀ ਬੇਟੀ ਸਾਂਭ, ਹੁਣ ਤੁਸੀਂ ਅੱਲਾ ਦੇ ਹਵਾਲੇ। ਸਾਡੀ ਤੁਹਾਡੀ ਰਾਮ ਹੋ ਗਈ। ਆਪਣੀ ਬੋਲੀ 'ਚੋਂ ਰਾਮ ਕਹਿੰਦੇ ਸੀ, ਅਸੀਂ ਕਰਮਾ ਪੜ੍ਹਦੇ ਸੀ, ਰਾਮ ਕਹਿੰਦੇ ਸੀ। ਅੱਛਾ, ਫਿਰ ਅਸੀਂ ਦਰਿਆ ਨੂੰ ਚਲੇ ਗਏ। ਅੱਛਾ, ਉਸ ਤੋਂ ਬਾਅਦ ਸਾਡਾ ਸਾਰਾ ਕੁਝ ਲਗਾਇਆ, ਗੱਡੇ ਕੀ ਤੇ ਉਹ ਤੇਰੀਆਂ ਕੜਾਹ ਵਾਲੀਆਂ ਗੁੜਾਂ ਕਿ ਕੰਮ ਕੀ, ਮਸ਼ੀਨਾਂ ਕੀ, ਗੰਦਮ ਕੀ, ਪਰੇ ਹਿੰਦ ਘਰ ਛੱਡ ਕੇ ਆਵੇ। ਅਸੀਂ ਤੇ ਆਪਣੀ ਜਾਨ ਲੈ ਕੇ ਤੁਰੇ ਸਾਂ। ਘਰੋਂ ਕੁਛ ਨਹੀਂ ਲਿਆਏ? ਉੱਥੋਂ ਘਰੋਂ ਲਿਆ ਕੇ ਖੂਹ ਤੇ ਰੱਖਿਆ ਸੀ, ਉੱਥੋਂ ਨਹੀਂ ਲਿਆ ਸਕੇ ਅੱਗੇ। ਅੱਛਾ, ਸਭ ਕੁਝ ਛੱਡ। ਉਹਦਾ ਬਹੁਤਾ ਜ਼ੋਰ ਹੋ ਗਿਆ ਸੀ ਇਹਨਾਂ ਦਾ। ਭਰਾਇਆ ਘਰ ਛੱਡ। ਤੇ ਯਾਦ ਤੇ ਹੁੰਦਾ ਹੋਏਗਾ ਆਪਣਾ ਘਰ? ਲੈ ਮੈਨੂੰ ਭੁੱਲਦਾ ਹੀ ਨਹੀਂ ਕਿਸੇ ਵੇਲੇ। ਅੱਛਾ, ਮੈਨੂੰ ਨਹੀਂ ਭੁੱਲਦਾ ਕਿਸੇ, ਮੈਂ ਤੇ ਖੁਆਬ 'ਚ ਵੀ ਉੱਥੇ, ਰਾਤ ਨੂੰ ਵੀ ਉੱਥੇ, ਦਿਨ ਨੂੰ ਵੀ ਉੱਥੇ, ਮੈਨੂੰ ਨਹੀਂ ਭੁੱਲਦਾ। ਕਿੱਦਾਂ ਦਾ ਸੀ ਘਰ? ਸਾਨੂੰ ਜਿਹੜੀ ਐਸ਼ ਸੀ ਨਾ, ਸਾਨੂੰ ਉਹ ਨਹੀਂ ਲੱਭੀ ਇੱਧਰ ਆਣ ਕੇ। ਸਾਡੀਆਂ ਫਸਲਾਂ ਘਰ ਦੀਆਂ, ਅਮਰੂਦ ਸਾਡੇ ਘਰ ਦੇ, ਬਾਗ ਸਾਡੇ ਘਰ ਦੇ, ਤੇ 2 ਵਜ੍ਹਾ ਸਾਡੀਆਂ ਨਾਲ ਸਾਡੇ ਆ ਗਏ, 2 ਮਹਿਰੂ ਆ ਗਏ ਗੱਡੇ ਵਾਲੇ, 2 ਬੋਲਦ ਆ ਗਏ। ਇਹ ਮਲਾਵਾਂ ਨੇ ਲੰਘਾ ਦਿੱਤੇ ਪੈਸਾ ਲੈ ਕੇ। ਅੱਛਾ, ਮਲਾਵਾਂ ਨੇ ਲੰਘਾ ਦਿੱਤੇ। ਤੇ ਫਿਰ ਮਲਾਹ ਜਿਹੜੇ ਸੀ ਉਹ ਬੜੇ ਬੇਈਮਾਨ ਹੋ ਗਏ ਸੀ ਪੈਸਾ ਵੇਚ ਕੇ। ਕਿ ਲੋਕਾਂ ਨੇ ਸਮਾਨ ਤੇ ਆਪਣਾ ਲੰਘਾਉਣਾ ਹੀ ਆ। ਉਹ ਲੋਕ ਉਹਨਾਂ ਨੂੰ ਕਹਿੰਦੇ ਸੀ ਕਿ ਤੁਹਾਨੂੰ ਸਮਾਨ ਨਾਲ ਪਿਆਰ ਆ, ਤੁਹਾਨੂੰ ਆਪਣੀ ਇੱਜ਼ਤ ਨਾਲ ਨਹੀਂ ਪਿਆਰ। ਉਹ ਰੱਖ ਆਪ ਲੈਂਦੇ ਸੀ ਸਮਾਨ। ਤੇ ਆ ਜਿਹੜੀ ਪ੍ਰਵੀਨ ਦੀ ਮਾਂ, ਅਕਰਮ ਹੋਣਾ ਦੀ ਮਾਂ, ਇੱਕ ਇਹ ਸੀ, ਇੱਕ 4 ਮੇਰੇ ਤਾਈ ਸੱਸ ਦੇ ਪੁੱਤ ਸੀ। ਇੱਕ ਤੇ ਪਾਲਰ ਸੀ ਵਾਈ ਜਿਆਦਾ ਦਾ, ਦੂਸਰਾ 16ਵੀਂ 'ਚ ਪੜ੍ਹਦਾ ਸੀ, ਕੋਈ 12ਵੀਂ 'ਚ ਪੜ੍ਹਦਾ ਸੀ। 4 ਪੁੱਤ ਤੇ ਇੱਕ ਧੀ ਤੇ ਇੱਕ ਉਹਦਾ ਬੇਟਾ। ਇਹਨਾਂ ਦਾ ਪਤਾ ਨਹੀਂ ਲੱਗਾ ਕਿੱਧਰ ਨੂੰ ਗਏ। ਹੈਡੀ ਰੋਡ ਦੇ ਵੇਖੇ, ਤਾਈ ਸੱਸ ਮੇਰੀ ਕਹਿੰਦੀ ਮੈਂ ਹੈਡੀ ਰੋਡ ਦੇ ਵੇਖੇ, ਉਹ ਤਾਂ ਵਰਦੀ ਪਾ ਕੇ ਲੈਣ ਆਉਂਦੇ ਸੀ। ਇਹ ਉਰੇ ਸੀਗੇ ਜੇ, ਤੇ ਉਹ ਕਿੱਥਾ ਪੈ ਗਿਆ। ਅੱਜ ਉਹਦੇ ਵਿਚਕਾਰ ਸੀ, ਅਜੇ ਨਾਲ ਹੀ ਸੀ ਆਉਂਦੇ। ਤੁਸੀਂ ਵੀ ਆਪਣੀ ਅੱਖੀਂ ਨਹੀਂ ਕੋਈ ਦੇਖੀ ਕਤਲ ਵਾਰਤ? ਬਹੁਤ। ਕਿੱਦਾਂ ਸੀ? ਕਿੱਦਾਂ? ਮੇਰਾ ਅੱਬਾ ਉੱਥੇ ਸੀ ਜਦੋਂ ਇਹ ਆਏ ਨੇ ਸਿੱਖ। ਅੱਛਾ, ਹਮਲਾ ਕਰਕੇ। ਤੇ ਜਿਹੜੇ ਵਿਚਾਰੇ
ਗਰੀਬ ਮਾੜੇ ਸੀ, ਕਮਜ਼ੋਰ ਸੀ, ਉਹ ਨਹੀਂ ਸੀ ਤੁਰ ਸਕੇ। ਜਿਹੜੇ ਜਾਣ ਵਾਲੇ ਸੀ ਮੇਰੇ ਭਰਾਵਾਂ ਨੇ ਪਾਣੀ 'ਚ ਛਾਲਾਂ ਮਾਰ ਰੱਖੀਆਂ, ਮੇਰੇ ਮਾਮੇ ਦੇ ਪੁੱਤ ਸੀ ਉਹਨਾਂ ਨੇ ਪਾਣੀ 'ਚ ਛਾਲਾਂ ਮਾਰ ਰੱਖੀਆਂ, ਤੇ ਜਿਨ੍ਹਾਂ ਵਿਚਾਰੇ ਕੋਲੋਂ ਗਾਹ ਨਹੀਂ ਸੀ ਹੋ ਜਾਂਦਾ ਪਾਣੀ 'ਚ ਛਾਲਾਂ ਕਿੱਦਾਂ ਮਾਰਦੇ। ਮਰ ਮੁਰ ਗਏ। ਮੇਰਾ ਅੱਬਾ ਜਿਹੜਾ ਨਾ ਹੁੱਕਾ ਬੜਾ ਪੀਂਦਾ ਹੁੰਦਾ ਸੀ, ਅੱਛਾ ਇਹਨੇ ਆਪਣਾ ਹੁੱਕਾ ਜਿਹੜਾ ਸਿਰੇ 'ਚ ਦੱਬ ਦਿੱਤਾ ਤੇ ਆ ਮੂੰਹ ਲੰਮਾ ਪੈ ਗਿਆ। ਅੱਛਾ, ਉਹਨਾਂ ਨੇ ਸਮਝਿਆ ਕਿ ਇਹ ਮਰਿਆ ਆ। ਤੁਸੀਂ ਮੈਨੂੰ ਦੱਸਿਆ ਸੀ, ਲਾਗੋ ਦੱਸਿਓ ਲੱਗੇ ਜਰਾ। ਨੇ ਤੇ ਕਹਿੰਦੇ ਇਹ ਬੁੱਢਾ ਮਰਿਆ ਪਿਆ, ਅੱਛਾ, ਬੁੱਢਾ ਮਰਿਆ ਪਿਆ। ਤੇ ਉਹ ਲੰਮਾ ਪੈ ਗਿਆ। ਉਹ ਮੂੰਹ ਦਾ ਲੰਮਾ ਪੈ ਗਿਆ ਨਾ ਰੇਤ 'ਚ ਮੂੰਹ ਦੇ ਕੇ, ਅੱਛਾ, ਤੇ ਹੁੱਕਾ ਜਿਹੜਾ ਸਿਰੇ 'ਚ ਦੱਬ ਦਿੱਤਾ ਤੇ ਫੇਰ? ਚਮਕਦਾ ਸੀ। ਫੇਰ ਕੀ ਚਲੇ ਗਏ। ਅੱਛਾ ਫੇਰ ਜਦੋਂ ਉਹ ਚਲੇ ਗਏ ਚਾਂਦ ਪਾਣੀ ਮੱਠੀ ਹੋ ਗਈ, ਸ਼ਾਮ ਵੇਲੇ ਆਏ ਆ। ਅੱਛਾ ਥੋੜੇ ਦਿਨ ਨਾਲ ਹਵਾਈ ਜਹਾਜ਼ ਆਇਆ, ਉਹਦੇ ਜਾਣ ਦੀ ਦੇਰ ਹੋਈ ਹੈ ਤੇ ਉਹ ਡੈਥ ਆ ਗਿਆ। ਫੇਰ? ਉਹਨਾਂ ਨੇ ਤਲਾਵਾਂ ਦਿੱਤੀਆਂ ਨੇ, ਭਜੇ ਮੁਸਲੇ ਬੈਠੇ ਨੇ ਉੱਥੇ। ਅੱਛਾ, ਫਿਰ ਆ ਗਏ ਹਮਲਾ ਕੀਤਾ। ਫਿਰ ਅੱਬਾ ਤੁਹਾਡਾ ਉੱਠ ਗਿਆ? ਆਹੋ, ਜਦੋਂ ਫਿਰ ਮੇਰੇ ਭਰਾਵਾਂ ਨੇ ਆਵਾਜ਼ਾਂ ਦਿੱਤੀਆਂ ਨਾ, ਉਦੋਂ ਫਿਰ ਮੈਨੂੰ ਆਵਾਜ਼ ਦਿੱਤੀ ਵੀ ਮੈਂ ਹੈਗਾ। ਤੇ ਫਿਰ ਉਹਨਾਂ ਨੇ ਤੁਲੇ ਬਣਾਏ, ਦਰਖਤ ਵੱਢ ਕੇ ਨਾ, ਦਰਖਤ ਬੜੇ ਸੀ ਆਸੇ ਪਾਸੇ, ਉਹ ਤੁਲੇ ਬਣਾਏ। ਉਹ ਅੱਛਾ ਤੁਲਿਆ ਤੇ ਫਿਰ ਮੇਰੇ ਮਾਮੇ ਦੇ ਪੁੱਤ ਤੁਲਾ ਜਾਣਦੇ ਸੀ ਬੜਾ, ਉਹ ਤੁਲੇ ਤੇ ਆਏ ਪਾਰ। ਅੱਛਾ ਉਹ ਇਹ ਪੜਾਈ ਤੇ ਉਹਨਾਂ ਨਾ ਫੁੱਲ ਬੇੜੀ ਪੱਤੇ ਨੇ ਇੱਥੇ, ਨਾ ਕੋਈ ਵੰਜ ਵਿਹਾਣਾ, ਨਾ ਸਰਨਾ, ਨਾ ਤੁਲਾ ਕੋਈ, ਨਾ ਮੈਂ ਤਰਨਾ ਜਾਣਾ। ਅੱਛਾ ਉਹਨਾਂ ਨੇ ਤੁਲੇ ਬਣਾਏ, ਫਿਰ ਤੁਲਿਆਂ ਦੇ ਅੱਛਾ, ਘਰ ਵੀ ਆਪਣਾ ਯਾਦ ਆਉਂਦਾ ਹੁੰਦਾ ਸੀ? ਬੜਾ ਕੁਛ ਆਉਂਦਾ, ਬੜਾ ਕੁਛ ਸਹੇਲੀਆਂ? ਆਉਂਦਾ। ਵੇਲੀਆਂ ਯਾਦ ਆਉਂਦੀਆਂ, ਖੂਹ ਯਾਦ ਆਉਂਦਾ, ਰਸਤਾ ਯਾਦ ਆਉਂਦਾ, ਘਰ ਯਾਦ ਆਉਂਦੇ, ਹਵੇਲੀ ਯਾਦ ਆਉਂਦੀ, ਕਿਹੜੀ ਚੀਜ਼ ਨਹੀਂ ਆਉਂਦੀ। ਅੱਛਾ, ਤੇ ਜੇ ਹੁਣ ਤੁਹਾਨੂੰ ਲੈ ਕੇ ਜਾਈਏ ਤੇ ਤੁਸੀਂ ਲੱਭ ਲੋਗੇ ਆਪਣਾ ਘਰ? ਹਾਂ ਬਿਲਕੁਲ। ਅੱਛਾ। ਪਰ ਹੋਰ ਹੁਣ ਇਹ ਗੱਲ ਆ ਵੀ ਹੋਰ ਤਾਂ ਹੋਰ ਕੁਝ ਬਣਿਆ। ਦਾਲ ਦਰਜੀ ਹੈ ਇੱਕ ਸੀਨੇ ਕਮੀਜ਼ ਮੇਰੀ, ਜਿਹੜੀ ਕਿਸੇ ਨਾਲ ਗੱਲ ਵਿੱਚ ਪਾਈ ਹੋਵੇ, ਸੂਈ ਦੁੱਖਾਂ ਵਾਲੀ ਨਾਲ ਲਾਈ ਟੋਪਾ, ਮਸ਼ੀਨ 8 ਫੁੱਟ ਵਾਲੀ ਚਲਾਈ ਹੋਵੇ, ਗੱਦ ਸ਼ਿਜ਼ਰ ਦੇ ਨਾਲ ਤੂੰ ਨਹੀਂ ਮੇਚਾ, ਕੈਂਚੀ ਵਾਸਲ ਦੇ ਨਾਲ ਕਟਾਈ ਹੋਵੇ, ਨਸੀਬ ਜਾਗਦੇ ਹੋਣ ਮੇਰੇ ਉਸ ਵੇਲੇ ਜੇਕਰ ਮੇਰੇ ਮਸ਼ੂਕ ਨੇ ਪਾਈ ਹੋਵੇ। ਅੱਛਾ, ਨਾਮ ਲੈ ਚੱਲੋ ਬੰਦੋ ਬੰਦ ਮੇਰਾ, ਸੋਹਣੇ ਯਾਰ ਦੇ ਪਟਕ ਬਣਾਵਣੇ ਨੂੰ, ਹੱਡਾਂ ਗੋਡਿਆਂ ਦੇ ਕਰਿਓ ਚਾਰ ਪਾਵੇ, ਬਾਹਾਂ ਰੱਖ ਦਿਓ ਸਿਰ ਪਾਵਣੇ।